Oh, oh. ਉੱਠਦਾ ਨਾ ਨਾਸ਼ਤਾ ਕਰੀਏ ਨਹਾਈਏ ਨੂੰ ਗਏ ਕਿਵੇਂ ਰਹੀ ਰਾਤੀ ਇੱਥੇ ਫਿਰ ਨੀਂਦ ਪੂਰੀ ਆਈ ਖੋਈ ਕਿ ਨਹੀਂ ਸਵਾਦ ਆਇਆ ਕਿ ਨਹੀਂ ਇਹ ਦੱਸ ਆਇਆ ਬੜਾ ਸਵਾਦ ਆਇਆ ਕੀ ਮੇਰੇ ਵਾਲਾ ਪਾਸਾ ਉੱਚਾ ਨਹੀਂ ਮੇਰੇ ਗੁਰਦੇ ਚ ਦਰਦ ਆ ਉੱਚਾ ਨਹੀਂ ਮੈਂ ਹਾਂ ਚਲੋ ਉਹਨੇ ਇੱਥੇ ਕੁਛ ਹੈ ਇਹਨੂੰ ਪੂਰਾ شيخ ها صار شيخ جاتا عجي 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 هذا. عجي شيخ ها شيخ नहीं جاتا 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 हाँ जाट है ਫਾਰਮਰ फार्मर पंजाबी पंजाबी हाँ ਰਾਤੀ ਜਿਵੇਂ ਤੁਹਾਨੂੰ ਦੱਸਿਆ ਸੀ ਇਹ ਇਹਨਾਂ ਦੇ ਟਰੈਕਟਰ ਨੇ ਤੇ ਟਰੈਕਟਰ ਕਿਦਾਂ ਦੇ ਟਰੈਕਟਰ ਦੇ ਵਿੱਚ GPS ਸਿਸਟਮ ਪੂਰਾ ਇੰਟਰਨੈਟ ਲੱਗਾ ਉਹਨੂੰ ਤੁਸੀਂ ਵਧੀਆ ਤਰੀਕੇ ਨਾਲ ਆਪਰੇਟ ਕਰ ਸਕਦੇ ਜੇ ਇਹ ਪਿੱਛੇ ਉਹਦੀ ਚਾਪਰ ਮਸ਼ੀਨ ਹੈ ਜਿਹੜੀ ਪਿੱਛੋਂ ਚੁੱਕ ਕੇ ਤੇ ਉਹ ਸਾਈਲੇਜ ਬਣਾਉਂਦੀ ਆ ਟੈਂਕੇ ਦਾ ਤੇ ਅੰਦਰੋਂ ਤੁਹਾਨੂੰ ਟਰੈਕਟਰ ਵਹਾਵਾਂ ਵੀ ਕਿਦਾਂ ਦਾ ਤੇ ਇੱਥੇ ਵੀ ਹਲੇ ਆ ਵੇਖੋ ਨਾ ਘਰ ਪ੍ਰੋਪਰ ਜਿਹੜਾ ਵਾ ਨਾ ਲੋਕ ਰਹਿੰਦੇ ਆ ਇਹਦੇ ਵਿੱਚ ਇਹ ਘਰ ਨੇ ਇੱਥੇ ਕੱਚੇ ਉਸੇ ਤਰ੍ਹਾਂ ਹੀ ਉਸ ਮਿੱਟੀ ਦੇ ਜਿਹੜੀ ਇੱਥੋਂ ਪਥਰੀਲੀ ਜੀ ਮਿੱਟੀ ਨਿਕਲਦੀ ਆ ਉਹਦੇ ਕੋਲ ਬਣੇ ਹੋਏ ਘਰ ਨੇ ਇਹ ਆ ਵੇਖੋ ਆ ਸਾਰੇ ਵਾਸਤੇ ਮਾਡਰਨ ਘਰ ਵੀ ਨੇ ਉਹ ਵੇਖੋ ਮਾਡਰਨ ਵੀ ਹੈ ਨੇ ਨਾਲ ਦੀ ਨਾਲ ਆ ਜਿਸ ਤਰ੍ਹਾਂ ਹੁਣ ਉੱਤੇ ਟਾਇਲ ਲੱਗੀ ਹੈ ਤੇ ਥੱਲਾ ਕੱਚੇ ਨੇ ਘਰ ਆ ਸਾਰੇ ما يطلع لك ترى الدكتور ها ما يطلع لك لا لا مقعد خليه يقول لا خذ مقعد الشيخ عيسى اللي بحترقك يلا حطيها بس ثانية كيف لا يقول جنبيني تبغى يا خي كرسي ਮਾਸ਼ਾਅੱਲਾ ਪਾਕਿਸਤਾਨ ਪੰਜਾਬ ਪੰਜਾਬੀ ਜੇ ਤੁਸੀਂ ਫਿਊਚਰਸ ਟ੍ਰੇਡਿੰਗ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਟ੍ਰੇਡਿੰਗ ਵਿੱਚ ਸਟਰਗਲ ਕਰ ਰਹੇ ਹੋ ਤਾਂ ਤੁਹਾਡੇ ਲਈ ਸਨਾਈਪਰ ਆਟੋ ਟ੍ਰੇਡਰ ਵੱਲੋਂ ਇੱਕ ਆਟੋਮੇਸ਼ਨ ਬੋਟ ਤਿਆਰ ਕੀਤਾ ਗਿਆ ਹੈ ਜਿਹਦੇ ਨਾਲ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਟ੍ਰੇਡਿੰਗ ਕਰ ਸਕਦੇ ਹੋ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਸਨਾਈਪਰ ਆਟੋ ਟ੍ਰੇਡਰ ਤੇ ਜਾ ਕੇ ਆਪਣੀ ਕਾਲ ਬੁੱਕ ਕਰਾ ਸਕਦੇ ਹੋ। ਅਸਲਾਮ ਵਾਲੇਕਮ ਸਾਰੇ ਦੋਸਤਾਂ ਨੂੰ ਜਿਹੜੇ ਜੁੜੇ ਸਾਡੇ ਨਾਲ ਸਾਡੇ ਚੈਨਲ ਤੇ ਪੰਜਾਬੀ ਲਹਿਰ ਤੇ ਸਾਡੇ ਵਲੌਗ ਵੇਖ ਰਹੇ ਸਾਡਾ ਰੋਡ ਟ੍ਰਿਪ ਚੱਲ ਰਿਹਾ ਟਰੈਵਲ ਵਲੌਗ ਸਾਡੇ ਅਸੀਂ ਜਾ ਰਹੇ UAE ਤੋਂ ਰਸ਼ੀਆ ਅੱਜ ਤੁਰਕੀ ਦੇ ਵਿੱਚ ਸਾਡਾ ਤੀਸਰਾ ਚੌਥਾ ਦਿਨ ਹੈ ਤੇ ਰਾਤੀ ਅਸੀਂ ਕੂਨੀਆ ਤੋਂ ਨਿਕਲੇ ਆ ਮੌਲਾਨਾ ਰੂਮੀ ਦੇ ਦਰਬਾਰ ਤੋਂ ਹਾਜ਼ਰੀ ਲਵਾ ਕੇ ਤੇ ਅਸੀਂ ਜਾਣਾ ਅੱਗੇ ਅਰਤਗੁਲ ਗਾਜ਼ੀ ਦੇ ਪਿੰਡ ਅਕਾਈ ਕਬੀਲਾ ਵੇਖਣ ਵਾਸਤੇ ਉਹ ਉੱਥੋਂ 5 ਘੰਟੇ 5:30 ਦੀ ਡਰਾਈਵ ਸੀ ਅਸੀਂ ਰਾਤੀ ਫਿਰ ਹਾਲੀ ਮਤਲਬ ਇੰਨੇ ਟਾਇਰਡ ਨਹੀਂ ਸੀ ਅਸੀਂ ਕਿਹਾ ਚਲੋ 2 ਘੰਟੇ ਦੀ ਡਰਾਈਵ ਨਾ 2 ਦੀ ਹੋਰ ਕਰਦੇ ਹਾਂ 12 ਵਜੇ ਸੌਵਾਂਗੇ 12 ਵਜੇ ਅਸੀਂ ਇੱਕ ਕਸਬੇ 'ਚ ਪਹੁੰਚ ਗਏ ਤੇ ਇੱਥੇ ਹੋਟਲ ਤਾਂ ਹੈ ਕੋਈ ਨਹੀਂ ਸਨ ਤੇ ਅਸੀਂ ਫਿਰ ਇੱਥੇ ਬੈਠੇ ਸਨ ਵਰਕਸ਼ਾਪਾਂ ਵੇਖੀਆਂ ਟਰੈਕਟਰਾਂ ਵਾਲੀਆਂ ਨਾ ਆਹ ਜਿਹੜੀਆਂ ਵੇਖੋ ਟਰੈਕਟਰ ਬੜੇ ਵੱਡੇ ਇੱਥੇ ਆ ਮੁੰਡਿਆਂ ਨੇ ਵਰਕਸ਼ਾਪਾਂ ਨੇ ਇਹ ਜਿਹੜੇ ਗੱਠੇ ਜਿਹੇ ਬਣਾਉਂਦੇ ਮੈਨੂੰ ਲੱਗਦਾ ਹੋਰ ਤੇ ਅਸੀਂ ਇਹਨਾਂ ਨਾਲ ਗੱਪਸ਼ਪ ਕੀਤੀ ਇਹਨਾਂ ਸਾਨੂੰ ਚਾਹ ਚੁ ਪਿਆਈ ਨਾਲੇ ਇਹਨਾਂ ਦੱਸਿਆ ਵੀ ਆਹ ਲਾਗੇ ਪਿੰਡ ਆ ਅਸੀਂ ਪੁੱਛਿਆ ਵੀ ਤੁਹਾਡਾ ਕੋਈ ਪਿੰਡ ਵੇਖਣਾ ਇਹਨਾਂ ਦੱਸਿਆ ਵੀ ਇਹ ਪਿੰਡ ਵੇਖਿਓ ਆਹ ਟਰੈਕਟਰ ਵੇਖ ਕੇ ਨਾ ਅਸੀਂ ਬੜੇ ਹੈਰਾਨ ਹੋਏ ਐਡਾ ਵੱਡਾ ਟਰੈਕਟਰ ਅੰਜਮ ਨੂੰ ਆਖੇ ਵੀ ਇਹਦੇ ਟਾਇਰ ਜਿੱਡਾ ਤੇ ਸਾਡੇ ਟਰੈਕਟਰ ਆ ਇਹ ਉਹ ਪੂਲੇ ਬੰਨਣ ਲਈ ਆ ਜਿਹੜੇ ਮਤਲਬ ਉਹ ਸਾਈਲੇਜ ਵਗੈਰਾ ਨਹੀਂ ਬਣਾਉਂਦੇ ਉਹਦੇ ਵਾਸਤੇ ਆ ਤੇ ਅਸੀਂ ਉਹਨਾਂ ਨਾਲ ਗੱਪਸ਼ਪ ਲਾਈ ਤੇ ਫਿਰ ਗੱਡੀ ਦੇ ਵਿੱਚ ਹੀ ਆਪਾਂ ਸੌਂ ਗਏ ਇੱਕ ਬੰਦਾ ਕਿਉਂਕਿ ਵੈਸੇ 2 ਬੰਦਿਆਂ ਦੀ ਤਾਂ ਖੁੱਲੀ ਜਗ੍ਹਾ ਵਾ ਕਿਉਂਕਿ ਸੀਟਾਂ ਸਾਰੀਆਂ ਮੈਂ ਕਢਾਈਆਂ ਤੇ ਤੀਸਰਾ ਬੰਦਾ ਸਾਡੇ ਨਾਲ ਸੀ ਫਿਰ ਉਹ ਅੱਗੇ ਸੌਂ ਗਿਆ ਸੀਟ ਲੰਬੀ ਕਰਕੇ ਮੈਂ ਤੇ ਪਿੱਛੇ ਮੈਂ ਹੁਣ ਨਹਾ ਨੂੰ ਲਿਆ ਆ ਮੇਰਾ ਟੂਵਲ ਉੱਤੇ ਪਿਆ ਹਾਲੀ ਉੱਦਾਂ ਹੀ ਤੇ ਵੈਸੇ ਬੰਦੇ ਬੜੇ ਕੋਆਪਰੇਟਿਵ ਨੇ ਉਹ ਬੈਠੇ ਮੈਂ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਉਣਾ ਤੇ ਸਾਨੂੰ ਬ੍ਰੇਕਫਾਸਟ ਆਫਰ ਕਰਨ ਨੇ ਰਾਤੀ ਚਾਹ ਚੂ ਪਿਆਈ ਹੈ ਤੇ ਅੰਜਮ ਨੂੰ ਮੈਂ ਜ਼ਰਾ ਠਾ ਲਾ ਹਾਲੀ ਸੁੱਤਾ ਵਾ ਸ਼ਫਕਤ ਤੇ ਪਿਆ ਉੱਠ ਉੱਠਦਾ ਨਾ ਨਾਸ਼ਤਾ ਕਰੀਏ ਨਹਾਈਏ ਨੂੰ ਗਏ ਕਿਵੇਂ ਰਹੀ ਰਾਤੀ ਇੱਥੇ ਫਿਰ ਨੀਂਦ ਪੂਰੀ ਆਈ ਖੋਈ ਕਿ ਨਹੀਂ ਸਵਾਦ ਆਇਆ ਕਿ ਨਹੀਂ ਇਹ ਦੱਸ ਆਇਆ ਬੜਾ ਸਵਾਦ ਆਇਆ ਕੀ ਮੇਰੇ ਵਾਲਾ ਪਾਸਾ ਉੱਚਾ ਨਹੀਂ ਮੇਰੇ ਗੁਰਦੇ ਚ ਦਰਦ ਆ ਉੱਚਾ ਨਹੀਂ ਮੈਂ ਹਾਂ ਚਲੋ ਉਹਨੇ ਇੱਥੇ ਕੁਛ ਹੈ ਇਹਨੂੰ ਪੂਰਾ ਕਰਦੇ ਆ ਚਲ ਉੱਠ ਨਹਾਈਏ ਹੁਣ ਇੱਥੇ ਨਾ ਹੈ ਇੰਤਜ਼ਾਮ ਹਾਂ ਨਾ ਮੈਂ ਨਹਾ ਕੇ ਆਇਆ ਮੈਂ ਆਵੇ ਤਿਆਰ ਸ਼ੁਰੂ ਹੋਇਆ ਮੈਂ ਆਇਆ ਹਾਂ ਆ ਜਾ ਫਿਰ ਆਪਾਂ ਅਗਲਾ ਸਫ਼ਰ ਜਿਹੜਾ ਸ਼ੁਰੂ ਕਰੀਏ ਅੱਲਾ ਖੈਰ ਆ ਜਾ
ਲਓ ਜੀ ਅੰਜਮ ਨੂੰ ਆਪਾਂ ਠਾਤਾ ਆਪਣੇ ਨਾਲ ਦਾ ਮੁੰਡਾ ਡਿਆ ਵਾ ਨਹਾਉਣ ਤੇ ਮੈਂ ਤੁਹਾਡਾ ਕਰਾਵਾਂ ਤਾਰਫ। ਇੱਥੇ ਇੱਕ ਅਫਗਾਨੀ ਸੀ ਮੁੰਡਾ, ਉਹਨੂੰ ਉਰਦੂ ਆਉਂਦੀ ਸੀ। ਫਿਰ ਅਸੀਂ ਹੁਣ ਰਾਤੀ ਇਹਨਾਂ ਨਾਲ ਟਰਾਂਸਲੇਟਰ ਦੇ ਨਾਲ ਗੱਲਾਂ ਬਾਤਾਂ ਮਾਰੀਆਂ। ਆ ਇਹਨਾਂ ਦੀ ਵਰਕਸ਼ਾਪ ਆ ਵਾਲੀ ਤੇ ਆ ਇੱਕ ਛੋਟਾ ਜਿਹਾ ਰੈਸਟੋਰੈਂਟ ਹੈ। ਮੈਂ ਸਵੇਰੇ ਨਹਾਉਣ ਗਿਆ ਹੁੰਦੇ ਵੀ ਨਾਸ਼ਤਾ ਤੁਹਾਨੂੰ ਕਰਾਂਗੇ। ਹੈਲੋ, ਹਾਊ ਆਰ ਯੂ? ਯੂ ਆਰ ਗਾਇਜ਼ ਇਨ ਮਾਈ ਵਲੌਗ। ਹਾਂ, ਰਾਤ ਨੂੰ ਇਹਨਾਂ ਨਾਲ ਤਾਂ ਮੁਲਾਕਾਤ ਹੋਈ ਸੀ, ਆ ਰਾਤੀ ਹੈ ਨਹੀਂ ਸਨ। ਯੂਰ ਨੇਮ? Omar. ਉਮਰ। Omar. ਐਂਡ ਯੂਰ? Salih. ਸਾਲੇ। ਐਂਡ ਯੂਰ? Sami. ਸਾਮ। Sami. ਸਾਮੀ SAMI Sami. ਸਾਮੀ। ਤੇ ਇਹ ਰਾਤੀ ਇੱਥੇ ਆਪਾਂ ਬੈਠੇ ਸੀ ਇਹਨਾਂ ਦੇ ਨਾਲ, ਚਾਹ ਚੂ ਪੀਤੀ ਨਾ, 2-3 ਵਾਰੀ ਚਾਹ ਪਿਆਈ ਸਾਨੂੰ। ਹੁਣ ਆਂਦੇ ਵੀ ਨਾਸ਼ਤਾ ਤਾਂ Pakistan, bye bye. ਪਾਕਿਸਤਾਨ ਆ ਬਾਏ ਬਾਏ। Pakistan, bye bye. ਪਾਕਿਸਤਾਨ ਆਂਦੇ ਬਾਏ ਬਾਏ। Pakistan, Kardeş. ਕਰਦੇਸ਼। Kardeş. ਹਾਂ, ਕਰਦੇਸ਼ ਦਾ ਮਹੀਨਾ ਮੈਂ ਨਾ ਪੁੱਛਣਾ ਮੈਂ ਕਰਦੇਸ਼ ਦਾ ਕੀ ਹੈ। ਵਾਹ ਸਾਰੇ ਆਂਦੇ ਵੀ ਕਰਦੇਸ਼ ਪਤਾ ਨਹੀਂ ਹੈ ਕੀ ਹੈ ਕਰਦੇਸ਼। ਇੱਕ ਵਾਰ ਪੁੱਛਦੇ ਆ ਵੀ ਹੈ ਕਰਦੇਸ਼ ਕੀ ਹੈ। ਤੇ ਆਉਂਦੇ ਉਹ ਉੱਠਦੇ ਤੇ ਫਿਰ ਨਾਸ਼ਤਾ ਕਰਦੇ। ਮੈਂ ਜੇ ਕੰਮ ਦਨ ਆ ਮੁੰਡਾ ਰਾਤੀ ਸੀ, ਇਹ ਵੀ ਨਾਲ ਸੀ ਆਪਣੇ। ਇਹ ਗੱਡੀਆਂ ਦੀਆਂ ਟਰੈਕਟਰਾਂ ਦੀ ਵਰਕਸ਼ਾਪ ਹੈ ਇਹਨਾਂ ਦੀ ਨਾ। ਆ ਬਣਾਈ ਇਹਨਾਂ ਇਸ ਏਰੀਏ ਦੇ ਵਿੱਚ, ਕਿਉਂਕਿ ਮੈਂ ਤੈਨੂੰ ਦੱਸਿਆ ਖੇਤੀ ਵਾਲਾ ਏਰੀਆ ਨਾ ਪੂਰਾ, ਜ਼ਿਮੀਂਦਾਰੇ ਵਾਲਾ। ਆ ਉਹੋ ਹੀ ਆ ਜਿਵੇਂ ਆਪਣੇ ਟੋਚਨ ਹੁੰਦਾ, ਟਰੈਕਟਰਾਂ ਪਿੱਛੇ ਟੋਚਨ ਆਪਾਂ ਪਾਈਦਾ, ਉਹ ਟੋਚਨ ਹੈ। ਤੇ ਅੱਗੇ ਮੈਂ ਇਹਨਾਂ ਦੇ ਪਿੰਡ ਤੁਹਾਨੂੰ ਕੋਸ਼ਿਸ਼ ਕਰਦੇ ਆ ਵੀ ਬ੍ਰੇਕਫਾਸਟ ਕਰਕੇ ਨਾ ਪਹਿਲਾਂ ਉਹ ਜਿਹੜਾ ਪਿੰਡ ਆ ਨਾ ਉਹ ਵੇਖ ਕੇ ਆਈਏ। ਇਹ ਇੱਧਰਲੀ ਸਾਈਡ ਤੇ ਪਿੰਡ ਹੈ, ਉਹ ਸਾਹਮਣੇ। ਆ ਇੱਧਰ ਵੇਖੋ, ਸੂਰਜਮੁਖੀ ਗੱਡੀ ਆ, ਮੱਕੀ ਗੱਡੀ ਆ। ਫਸਲ ਬਹੁਤ ਸੋਹਣੀ ਹੈ ਇਸ ਏਰੀਏ ਦੀ, ਬਹੁਤ ਵਧੀਆ ਫਸਲ ਹੈ। ਆਪਾਂ ਵੇਖ ਕੇ ਆਉਂਦੇ ਜਾ ਕੇ, ਤੁਹਾਨੂੰ ਕਲੋਜ਼ ਕਰਕੇ ਜ਼ੂਮ ਕਰਕੇ ਵਿਖਾਉਣਾ। ਮੈਂ ਤੁਹਾਨੂੰ ਜ਼ੂਮ ਕਰਕੇ ਵਿਖਾਉਣਾ। ਆ ਨਾ ਬਹੁਤ ਸੋਹਣੀ ਫਸਲ ਹੈ ਇੱਥੇ। ਟਰੈਕਟਰ ਵੱਡੇ ਵੱਡੇ ਕਮਾਲ ਦੇ ਟਰੈਕਟਰ ਨੇ। ਹਾਂ ਦੇ ਇਹ ਹੈਗੇ ਮੈਨੂੰ ਲੱਗਦਾ ਆ ਲੀਵਰ ਲੱਗੇ ਇਹਦੇ। ਇਹ ਇਕੱਠੇ ਕਰਨ ਵਾਸਤੇ, ਪੂਲੇ ਜਿਹੇ ਬਣਾਉਣ ਵਾਸਤੇ ਹੈ। ਟੈਕਨੋਲੋਜੀ ਇਹਨਾਂ ਕੋਲ ਵਧੀਆ, ਸੰਦ ਸੁੰਦ ਇਹਨਾਂ ਦੇ ਵਧੀਆ ਨੇ ਜ਼ਿਮੀਂਦਾਰੇ ਵਾਲੇ ਨਾ। Antalya? Antalya. Yeah, we visit Antalya now, heading toward Ertuğrul Gazi town. Gazi'nin torunlarıyız biz. Gazi. We are yesterday riding Maulana Rumi, Mevlana Rumi. Mevlana Rumi. Yeah. Pakistan? Yeah. Mevlana Rumi. They're very şeyden gelme. lot of respect in Pakistan. Oradan gelme. Mevlana Hazretleri. Şeyh, ha? Sen şeyh. Haji, Hacı. Hacı. Haji. Şeyh, ha? ਸ਼ੇਖ ਨੂੰ ਜੀ ਜੱਟ 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 Jatta. ਆ ਜੱਟ Farmer. Farmer. ਫਰਮਰ ਪੰਜਾਬੀ Pecabi. Pecabiymiş bunlar. ਮੌਲਾਨਾ ਰੂ Mevlana. Mevlana. ਇਹ ਰਕਸ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਮੌਲਾਨਾ ਰੂਮ ਦੀ ਗੱਲ ਕਰਦਾ। ਹਾਂ, ਇਹ ਲੋਕ ਬੜਾ ਪਿਆਰ ਕਰਦੇ ਉੱਥੇ। ਤੂੰ ਐਸ ਕੁਛ ਹੀ ਤੇ ਹੈਗਾ। ਲੋ ਵੀ ਉੱਥੇ ਨਾ ਆ ਟੀ ਜਿਹੜੀ ਹੈ, ਚਾਹ ਜਿਹੜੀਆਂ ਨੇ ਬਹੁਤ ਪੀਂਦੇ। ਕਿਉਂ ਅੰਜਮ? ਮੈਂ ਕਿਹਾ ਚਾਹ ਹੈ ਵੀ ਬੜੀ ਸਿਹਤਮੰਦ ਹੈ। ਇਹਦੇ ਚ ਬਹੁਤ ਸਿਹਤ ਆ, ਖਾਦਾ ਪੀਤਾ ਹਜ਼ਮ ਕਰਦੀ ਆ, ਮੂੰਹ ਦਾ ਜ਼ਾਇਕਾ ਠੀਕ ਕਰਦੀ ਆ, ਤਬੀਅਤ ਹਸ਼ਾਸ਼ ਵਿਸ਼ਾਸ਼ ਕਰਦੀ ਆ। ਬੰਦੇ ਦਾ ਜਿਹੜਾ ਨਾ ਐ ਬੰਦਾ ਚੌਕਸ ਹੋ ਕੇ ਰਹਿੰਦਾ 24 ਘੰਟੇ। ਇਹ ਘੰਟੇ ਬਾਅਦ ਪੀਂਦੇ ਆ। ਇਹਦੇ ਤੇ ਖਰਚਾ ਕੋਈ ਨਹੀਂ। ਤੈਨੂੰ ਤੇ ਬੱਸਾਂ 'ਚ ਚੂਰਨ ਵੇਚਣਾ ਚਾਹੀਦਾ ਜਿਵੇਂ ਤਬਲੀਗ ਕਰਦਾ। ਮੈਂ ਤੂੰ ਜਿਵੇਂ ਪੁੱਛਿਆ ਵੀ ਦੱਸਣਾ ਤਾਂ ਹੈ, ਫਿਰ ਇਹ 'ਚ ਖਰਚਾ ਕੋਈ ਨਹੀਂ। ਅਸੀਂ ਤਾਂ ਖੰਡ ਪਾਉਂਦੇ ਆ, ਖੰਡ ਵੀ ਨਹੀਂ ਪਾਉਂਦੇ, ਇੱਦਾਂ ਹੀ ਚੜਾ ਜਾਂਦੇ। ਉਹਦੇ ਚਕੰਦਰ ਦੀ ਖੰਡ ਬਣਾਉਂਦੇ ਆ। ਹਾਂ, ਇੱਥੇ ਚਕੰਦਰ ਦੀ ਖੰਡ ਆ, ਇੱਥੇ ਦੂਈ ਖੰਡ ਨਹੀਂ ਹੈ, ਗੰਨੇ ਦਾ ਉਹਦੇ ਨਹੀਂ ਹੈ। ਚਾਹ ਅਸੀਂ ਨਹਾਉਣਗੇ ਤੇ ਫਿਰ ਆਪਾਂ। ਕੀ ਸਵਾਲ ਹੈ ਤੇਰੇ ਜ਼ਿਹਨ 'ਚ? ਮੇਰੇ ਜ਼ਿਹਨ 'ਚ ਇਹ ਸਵਾਲ ਆ ਵੀ ਰਾਤੀ ਅਸੀਂ 2 ਵਜੇ ਆਏ ਆ, ਉਦੋਂ ਵੀ ਇਹ ਗੱਲਾਂ ਹੀ ਬੈਠੇ ਕਰ ਰਹੇ ਸੀ ਤੇ ਹੁਣ ਸਵੇਰੇ ਉੱਠੇ ਆ, ਹੁਣ ਵੀ ਇਹ ਬੈਠੇ ਗੱਲਾਂ ਹੀ ਕਰ ਰਹੇ ਆ, ਕੰਮ ਨਹੀਂ ਕਰਦੇ। ਇੰਨੇ ਟਰੈਕਟਰ ਗਨ ਖੜਾਏ ਦੇ ਆਹ ਥੱਲੇ ਬੰਦੇ ਜਿਹੜੇ ਉਹ ਲੈ ਕੇ ਨਹੀਂ, 2 ਬੰਦੇ ਲੈ ਗਏ ਉਹਨਾਂ ਦੇ ਟਰੈਕਟਰ।
ਇੰਨੀ ਮਸ਼ੀਨਰੀ ਹੈ, ਸਾਰਿਆਂ ਨੂੰ ਝੁਕਣਾ ਚਾਹੀਦਾ, ਕੰਮ ਕਰਨਾ ਚਾਹੀਦਾ। ਇਹਨੂੰ ਸਮਝ ਕੋਈ ਨਹੀਂ ਯਾਰ, ਵੇਲੜ ਕਿਸੇ ਥਾਂ ਬੰਦੇ ਚੰਗੇ ਬੰਦੇ ਚੰਗੇ। ਮੈਂ ਪੁੱਛਦਾ ਇਹਨਾਂ ਨੂੰ ਵੀ ਕੀ ਵਰਕਸ਼ਾਪ ਹੈ ਕਿ ਕੀ ਇਹਨਾਂ ਦਾ ਜ਼ਿਮੀਂਦਾਰਾਂ ਵਾ ਇੱਥੇ ਕਿਵੇਂ? ਹੋਰ ਸਰਜਨ ਆ ਕਿ ਸਾਰੇ ਜ਼ਿਮੀਦਾਰ ਆ, ਟਰੈਕਟਰ ਕਾਹਦੇ ਵਾਸਤੇ ਖੜੇ? ਨਹੀਂ ਨਹੀਂ ਮਤਲਬ ਇਹ ਖਿਲਾ ਰਿਹਾ ਨਾ, ਮੈਂ ਕਿਹਾ ਵੀ ਕਿਤੇ ਵਰਕਸ਼ਾਪ ਨਾ ਹੋਵੇ। ਉਹ ਵਰਕਸ਼ਾਪ ਨਹੀਂ ਹੈ, ਇਹਨਾਂ ਦਾ ਆਪ ਦਾ ਪੰਪ ਆ, ਪਿੱਛੇ ਰਕਬਾ, ਪਿੱਛੇ ਲੱਗਿਆ ਸਬਜ਼ੀ ਲੱਗੀ ਆ, ਪਿੱਛੇ ਮਕਈ ਲੱਗੀ ਆ, ਬੜੀ ਫਸਲਾਂ ਲੱਗੀਆਂ। ਅੱਛਾ ਹਾਂ, ਸਾਰੇ ਜੱਟ ਜ਼ਿਮੀਦਾਰ ਆ ਇਹ। ਹਾਂ ਇਹ ਐਵੇਂ ਤਾਂ ਨਹੀਂ ਚਾਹ ਪਲਾਈ ਜਾ ਰਹੇ। ਅੱਛਾ ਜੇ ਹੁੰਦੇ ਵਰਕਸ਼ਾਪ ਵਾਲੇ ਜਾਂ ਕੋਈ ਕਾਰੋਬਾਰੀ, ਇਹ ਕਦੀ ਵੀ ਨਹੀਂ ਚਾਹ ਦਿੰਦੇ ਸੀ। ਇਹ ਪਿੰਡਾਂ ਵਾਲੇ ਆ, ਜ਼ਿਮੀਦਾਰਾਂ, ਜੱਟਾਂ ਤੇ ਸਾਨੂੰ ਚਾਹ ਪੇਸ਼ ਕਰ। 3-3 ਕੱਪ ਰਾਤੀ ਪੀਤੇ। ਆਹੋ ਮੇਰੇ ਤੋਂ ਮਗਰ ਇੱਕ ਹੋਰ ਪੀ ਲਿਆ ਸੀ। ਹਾਂ ਹੋਰ ਪੀਤਾ ਤੇ ਹੁਣ ਫੇਰ ਸ਼ੁਰੂ ਹੋ ਗਏ ਆ ਜੀ ਸਵੇਰੇ ਸਵੇਰੇ। ਹਾਂ ਲੋ ਵੀ ਬੰਦਾ ਲੱਭ ਗਿਆ ਸਾਨੂੰ। ਇਹ ਅਫਗਾਨੀ ਆ, 5 ਸਾਲ ਰਹਿ ਗਿਆ ਪਾਕਿਸਤਾਨ ਅਟਕ ਤੇ 9 ਸਾਲ ਹੋ ਗਏ ਇੱਥੇ ਆ। ਇੱਥੇ ਜ਼ਿਮੀਂਦਾਰਾ ਕਰਦਾ, ਇਹ ਜੌਬ ਕਰਦਾ ਵਾ। ਅੱਛਾ 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 ਅੱਛਾ। ਤੇ ਉਰਦੂ ਇਹਨੂੰ ਆਉਂਦੀ ਤਾਂ ਇੰਜ ਬਹੁਤ ਖੁਸ਼ ਹੋਇਆ ਨਾ। ਨਹੀਂ ਸ਼ੁਕਰ ਹੈ, ਕੋਈ ਮੇਰਾ 10 ਨਾ ਆ ਗਿਆ। ਨਹਾ ਕੇ ਆ ਆਵੇ ਨਾਸ਼ਤਾ ਲੈ ਕੇ ਆ। ਅੱਛਾ ਮਾਸ਼ਾ, ਇਹ ਤਾਂ ਬਹੁਤ ਚੰਗਾ ਬੰਦਾ ਹੋ ਰਹੀ। पराठा नहीं मिला है तो ਹੈ पराठा नहीं मिला है ਪਰਾਤਾ ਨਹੀਂ ਇਹਦਾ ਮਿਲਿਆ, ਪਰਾਠਾ ਪਰਾਠਾ। पराठा ਉਹਨਾਂ ਨੇ ਉਹ ਕੋਈ ਨਹੀਂ ਖੈਰ ਸੱਲਾ। ਹਾਂ ਇਹ ਖੁਬਸ ਤਾਂ ਸਾਨੂੰ 3 ਦਿਨ ਜਿਹੜਾ ਆਪਣਾ ਭੁੱਖ ਨਹੀਂ ਲੱਗਣ ਦਿੰਦੇ, ਇਹ ਠੀਕ ਹੈ। मेहमान है आप हमका यार ਜਿਉਂਦਾ ਵਸਦਾ ਰਹੇ, ਜਿਉਂਦਾ ਵਸਦਾ। तो मैं ले जा सकता ਹਾਂਜੀ प्रोग्राम बनाते ਸਾਨੂੰ ਇੱਥੇ ਨਾ ਬੰਦਿਆਂ ਨੇ ਦੱਸਿਆ ਵੀ ਇੱਕ ਮੁੰਡਾ ਆ ਰਿਹਾ ਅਫਗਾਨਿਸਤਾਨ ਦਾ, ਤੇ ਉਹ ਬੋਲ ਲੈਂਦਾ ਉਰਦੂ ਬੋਲ ਲੈਂਦਾ। ਸਾਨੂੰ ਬੜੀ ਖੁਸ਼ੀ ਹੋਈ ਵੀ ਚਲੋ ਕੋਈ ਆਊਗਾ ਉਹਦੇ ਨਾਲ ਗੱਲਬਾਤ। ਸਮਝ ਲੈਂਦਾ। ਹਾਂ ਪੰਜਾਬੀ ਸਮਝ ਆ ਰਹੀ ਮੇਰੀ ਗੱਲ ਦੀ? ਆਵੇ ਜਾਂ ਨਾ ਆਵੇ, ਮੈਨੂੰ ਪੰਜਾਬੀ ਆਂਦੀ। ਅੱਛਾ ਦੂਏ ਤਾਂ ਸਾਡੇ ਭਾ ਦੇ ਗੁੰਗੇ ਆ ਵਿਚਾਰੇ, ਕਿਉਂ? ਜੋਰ ਉਹਨਾਂ ਨੇ ਬੜਾ ਲਾਇਆ ਸਾਨੂੰ ਗੱਲ ਕਰਨ ਵਾਸਤੇ, ਸਮਝਾਉਣ ਵਾਸਤੇ, ਪਰ ਸਾਡੀ ਸਮਝ ਨਹੀਂ ਗੱਲ ਆਈ। ਇਹਨੂੰ ਸਮਝ ਪੂਰੀ ਸੂਰੀ ਆ ਰਹੀ, ਮੇਰੇ ਮੂੰਹ ਵੱਲ ਦੇਖੀ ਜਾਂਦਾ। उर्दू से बात करो। ਹਾਂ ਉਰਦੂ ਚ ਬੰਦ ਕਰਦਾ, ਮੈਂ ਗੱਲ ਕਰਦਾ। ਕਰ ਦੂਜੇ ਤੁਸੀਂ ਅਟਕ ਰਹਿ ਕੇ ਆਏ? ਓਏ ਉਰਦੂ ਜੇ ਤੁਸੀਂ ਅਟਕ, ਤੁਸੀਂ ਉਰਦੂ ਹੀ ਆ? ਨਹੀਂ ਪੰਜਾਬੀ। ਆਪ ਅਟਕ ਸੇ ਆਏ हैं। चल आप बहुत अच्छे हैं। ਸਾਲਨ ਗਰਮ ਕਰਾਉਣਾ ਨੂੰ ਕਹਿ। ਸਾਲਨ ਸਾਨੂੰ ਤੱਤਾ ਕਰ ਦੇ। बहुत मेहरबानी ਨਹੀਂ 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 ਤੈਨੂੰ ਦੇ ਨਹੀਂ ਰਿਹਾ, ਇਹ ਤੱਤਾ ਕਰਨਾ, ਗਰਮ। हाँ ਗਰਮ ਕਰਨਾ, अच्छा अच्छा गर्म करना ਗਰਮ ਕਰਨਾ। ठीक है मैं गर्म कर देता ਹਾਂਜੀ ਤੁਸੀਂ ਕਿੰਨੀ ਦੇਰ ਤੋਂ ਇੱਥੇ ਆ? हूँ। मैं 9 साल होया 9 ਸਾਲ ਹੋ ਗਏ? हाँ, 9 ਮਾਸ਼ਾਅੱਲਾ। साल इतने ਵਿਆਹਿਆ ਤੂੰ? नहीं हो नहीं तो इधर शादी हो अब करने मैं लगा। शादी उन करने था ਅੱਛਾ ਮਾਸ਼ਾਅੱਲਾ। ਉੱਥੇ ਕਰਨੀ ਅਫਗਾਨਿਸਤਾਨ? मांगनी की ਇੱਥੇ उठे करने? हैं, अफगानिस्तान थे। ਹਾਂ ਵਾਹ 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 ਵਾਹ। शादी में पैसे जमा करने हैं ਅੱਲਾਹ ਤਾਲਾ ਤੈਨੂੰ ਕਾਮਯਾਬ ਕਰੇ ਜੀ, ਮਾਸ਼ਾਅੱਲਾ। ਹਾਂ ਮਾਸ਼ਾਅੱਲਾ। ਲੋ ਵੀ ਜਿਹੜਾ ਯੂਕੇ ਵਾਲਿਆਂ ਨੇ ਦਿੱਤਾ ਸੀ ਨਾ ਸਾਨੂੰ ਸਾਲਣ ਗਿਫਟ ਰਸਤੇ 'ਚ ਤੁਰਕੀ ਹੋ ਗਿਆ, ਉਹ ਸਾਲਣ ਅੱਜ 1 ਮਹੀਨਾ ਦੀ ਐਕਸਪਾਇਰੀ ਆ। ਲਾਹੌਰ ਦੇ ਵਿੱਚ ਬਣਾਉਂਦੇ ਨੇ, ਜਿਹਨੇ ਟਰੈਵਲ ਤੇ ਜਾਣਾ ਹੋਵੇ ਨਾ ਉੱਥੋਂ ਲੈ ਸਕਦਾ ਵਾ, ਪੈਕਿੰਗ ਮਿਲ ਜਾਂਦੀ ਹੈ। ਮਤਲਬ ਉਹਦੀ ਮਹੀਨਾ ਐਕਸਪਾਇਰੀ ਹੁੰਦੀ ਆ। ਆਲੂ ਕੀਮਾ ਲੈ ਲਓ, ਜੋ ਮਰਜ਼ੀ ਲੈ ਲਓ, ਦਾਲ ਲੈ ਲਓ, ਛੋਟੇ ਛੋਟੇ ਪੈਕਟ ਨੇ। ਪੈਕਟ ਵੀ ਤੁਹਾਨੂੰ ਵਿਖਾਉਣਾ ਕਿੱਦਾਂ ਦੇ ਆ, ਤੇ ਉਹ ਮਹੀਨਾ ਜਿਹੜੇ ਨਾ ਇਸਤੇਮਾਲ ਹੋ ਸਕਦੇ। ਉਹ ਅਸੀਂ ਅੱਜ ਗਰਮ ਕਰ ਲੈਣ ਲੱਗੇ। ਇਹ ਆਹ ਵੇਖੋ, ਉਹ ਪੈਕਟ ਆ ਜਿਹੜਾ, ਪੈਕਿੰਗ ਬੜੀ ਵਧੀਆ, ਤੇ ਮੁੰਡਾ ਅਫਗਾਨੀ ਸਾਨੂੰ ਕਰ ਦੇਣ ਲੱਗਾ ਗਰਮ, ਤੇ ਇਹ ਆਪਾਂ ਹੁਣ ਖਾਣੇ। ਇੱਧਰ ਵੇਖ, ਇਹ ਜੀ ਮੇਰਾ ਤਾਂ ਦਿਲ ਨਹੀਂ ਮੰਨਦਾ, ਮਹੀਨਾ ਹੋ ਗਿਆ ਗੱਡੀ 'ਚ ਲਈ ਫਿਰਦਾ। ਮਹੀਨਾ ਕਿਥੋਂ ਹੋ ਗਿਆ? ਤੇ ਮਹੀਨਾ ਐਕਸਪਾਇਰੀ ਹੈ। ਹਾਂ ਯਾਰ ਆਲੂ ਕੀਮਾ ਪੱਕੇ ਹੋਏ ਦੀ ਕਾਹਦੀ ਐਕਸਪਾਇਰੀ? ਉਹਨਾਂ ਪੈਕਿੰਗ ਉਸ ਹਿਸਾਬ ਦੀ ਕਿੰਨੀ ਕੀਤੀ ਦਿਨੀ ਬੋਸ ਜਾਂਦਾ। ਉਹਨਾਂ ਐਕਸਪਾਇਰੀ ਪੈਕਿੰਗ ਕੀਤੀ ਹੈ ਨਾ। ਚਲੋ ਤੂੰ ਖਾ ਫਿਰ, ਠੀਕ ਹੈ। ਜੇ ਤੂੰ ਖਾ ਲੈ ਮੈਂ ਵੀ ਖਾ ਲੂੰਗਾ। ਨਹੀਂ ਮੈਂ ਤਾਂ ਖਾ ਹੀ ਲੈਣਾ। चाय आपने लेना है भाई? ਹਾਂ ਲੈਣਾ। ਚਾਹ ਖੁੱਲੀ ਬਣਾਉਂਦੇ ਨੇ। ਆਹ ਵੇਖ, ਆਹ ਚਾਹ ਬਣਾਉਂਦੇ। ਭਾਈ ਜੱਟ ਜ਼ਿਮੀਦਾਰ ਆ, ਖੁੱਲੇ ਦਿਲ ਵਾਲੇ ਪਿੰਡਾਂ ਦੇ ਬੰਦੇ ਆ। ਆ ਕੱਪੀ ਦੇ ਸਾਡੇ ਕੋਲੋਂ $15 ਲੈਂਦੇ ਰਹੇ ਉੱਥੇ ਸ਼ਹਿਰ 'ਚ। ਇਹ ਨਹੀਂ ਕਿ ਦੇਣੀ ਮੈਂ ਉਹਦੀ ਬਣਾਉਂਦਾ। ਇੱਧਰ ਆ ਜਾ ਤੂੰ ਨਾ। ਇਹ ਲਾਹੌਰ ਦਾ ਬਣਿਆ ਨਾਸ਼ਤਾ ਵਾ। ਹੁਣ ਦੱਸ ਵਾਹ
ਕਿਆ ਮੈਨੂੰ ਹੈ ਕੋ ਫਰਕ ये चीनी इधर है अब। ਬੜਾ ਯਾਰ ਬੜੀ ਦੇਰ ਬਾਅਦ ਲੱਭੇ ਆਲੂ। ਮੈਂ ਤਾਂ ਆਲੂਆਂ ਨੂੰ ਤਰਸ ਗਿਆ ਸੀ। ਚਲੋ ਤੇਰੀ ਵੀਡੀਓ 'ਚ ਤਾਂ ਮੈਂ ਕਹਿ ਹੀ ਦਿੱਤਾ ਨਾ ਵੀ ਮੈਂ ਨਹੀਂ ਖਾਣਾ। ਆ ਵੀ ਬਣ ਡਈ ਇਹ ਸਹੀ ਹੈ ਜੀ, ਖਾਣਾ ਚਾਹੀਦਾ। ਜਿਹੜੀ ਚੀਜ਼ ਉਹਨਾਂ ਨੇ ਬਣਾਈ ਹੈ ਖਾਣ ਵਾਸਤੇ ਉਹਦੀ ਗਾਰੰਟੀ ਦੇਈ ਖਾਣੀ ਚਾਹੀਦੀ। ਗਾਰੰਟੀ ਦਿੱਤੀ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਭਾਈ। ਹਾਂ ਉਹਨੇ ਜ਼ਿੰਮੇਵਾਰੀ। ਬਿਮਾਰ ਬੰਦਾ ਹੋ ਜਾਏ। ਮੈਂ ਤੈਨੂੰ ਉਂਝ ਗਿਆ ਸੀ ਦੱਸ ਦਿਨ। ਕੀ ਕਹਿੰਦਾ? ਮੈਂ ਕਿਹਾ ਅੱਠੂ ਤੀਆਂ ਯਕਦਮ ਨਾ ਪੁੱਛਿਆ ਕਰ। ਅੱਛਾ ਕਿਉਂ ਸੋਚ ਕੇ ਦੱਸਣਾ? ਬਹੁਤ ਨਜ਼ਾਰਾ ਜੀ, ਕੀ ਬਾਤ ਆ। ਕਾਲੇ ਨੇ ਬਹੁਤ ਜ਼ਰੀਰ ਕੀਤਾ ਅੱਜ। ਆ ਮੇਰੇ ਵਾਸਤੇ ਨਵੀਂ ਗੱਲ ਆ ਜੀ ਵੀ ਸਾਲਣ ਦੀ ਵੀ ਐਕਸਪਾਇਰੀ ਡੇਟ ਹੁੰਦੀ। ਨਾ ਫਰੀਜ਼ ਕਰਕੇ ਰੱਖੇ ਹੁੰਦੇ ਨਾ। ਅਸੀਂ ਹੁਣ ਫਸਲਾਂ ਵੇਖ ਕੇ ਤੇ ਅੱਗੇ ਨਿਕਲ ਜਾਣਾ। ਇਹਨਾਂ ਨੂੰ ਬਾਏ ਬਾਏ ਕਰ ਦਈਏ ਅਫਗਾਨੀ ਨੂੰ। ਓਕੇ ਸ਼ੁਕਰੀਆ ਸ਼ੁਕਰੀਆ, ਥੈਂਕ ਯੂ। ਓਕੇ ਬਾਏ, ਥੈਂਕ ਯੂ। ਆਪਾਂ ਉਹ ਫਸਲਾਂ ਵੇਖਣ ਜਾਣਾ, ਫਿਰ ਅੱਗੇ ਪਿੰਡ ਵੀ ਆ। ਇੱਕ ਉਹ ਪਿੰਡ ਵੇਖਣਾ, ਨਾਲੇ ਅੰਜਮ ਆਉਂਦਾ ਵੀ ਵੀਡੀਓ ਬਣਾਉਣੀ ਆ, ਨਾਲੇ ਅੰਜਮ ਬਣਾ ਦੇ ਵੀਡੀਓ ਤੇ ਫਿਰ ਆਪਾਂ ਚੱਲਦੇ ਅੱਗੇ। ਆ ਦੂਜੀ ਸਾਈਡ ਤੇ ਮੈਂ ਕਿਹਾ ਤੁਹਾਨੂੰ ਫਸਲਾਂ ਵਿਖਾਦਾ। ਆ ਜਿਹੜਾ ਘਰ ਆ ਉੱਥੇ ਬੈਠਾ ਇਹ ਬੰਦਾ, ਇਹਦਾ ਪਾਕਿਸਤਾਨੀ, ਉੱਥੇ ਆਪਣੇ ਹੈ ਨੇ ਬਰੂਸਲਸ ਦੇ ਵਿੱਚ। ਉਹਨਾਂ ਦਾ ਇਹਨਾਂ ਦਾ ਉਹ ਇਕੱਠਾ ਵਾ ਕੰਮ ਕੁਮ। ਉਹਦੇ ਨਾਲ ਮੇਰੀ ਗੱਲ ਵੀ ਇਹਨੇ ਕਰਾਈ ਤੇ ਮੈਨੂੰ ਆਖਿਆ ਵੀ ਤੁਹਾਡੀਆਂ ਫਸਲਾਂ ਆਪਾਂ ਵੇਖਣ ਜਾਣੀਆਂ ਤਾਂ ਜ਼ਰੂਰ ਵੇਖ ਕੇ ਆਓ। ਉਹ ਉੱਥੇ ਬੈਠੇ ਆ ਅੰਜਮ ਹੁਣੀ ਰਿਕਾਰਡਿੰਗ ਕਰਨ ਦੇ। ਮੈਂ ਕਿਹਾ ਮੈਂ ਫਸਲਾਂ ਦੇ ਝਾਤੀ ਮਾਰ ਕੇ ਆਵਾਂ। ਫਿਰ ਉੱਧਰ ਪਿੰਡ ਆ, ਉੱਥੇ ਆਪਾਂ ਪਿੰਡ ਵਾਲੇ ਪਾਸੇ ਚੱਲਦੇ ਹਾਂ। ਆਹ ਤੇ ਨਾਲ ਲਾਈ ਆ ਮੱਕੀ, ਠੀਕ ਹੈ। ਉਹ ਸੂਰਜਮੁਖੀ ਲਾਇਆ। ਸੂਰਜਮੁਖੀ ਦੇ ਬਹੁਤ ਐਸ ਏਰੀਏ ਦੇ ਵਿੱਚ ਸੂਰਜਮੁਖੀ ਬੜੀ ਤਾਦਾਦ ਨਾਲ, ਵੱਡੀ ਤਾਦਾਦ ਨਾਲ ਲੱਗਾ ਇਸ ਪੂਰੇ ਏਰੀਏ ਦੇ ਵਿੱਚ। ਮੱਕੀ ਦੇ ਆਰ ਪਾਰਨ ਵਿੱਚ ਹੀ ਸਾਰੇ ਦਾ ਸਾਰਾ ਡ੍ਰਿਪ ਸਿਸਟਮ ਹੈ, ਡ੍ਰਿਪਿੰਗ ਸਿਸਟਮ ਇਹਨਾਂ ਲਾਇਆ। ਇੱਥੇ ਪਾਣੀ ਵਾਸਤੇ ਪੰਪ ਚੱਲਦੇ ਨੇ ਤੇ ਉਹਨਾਂ ਦਾ ਡ੍ਰਿਪਿੰਗ ਪਾਣੀ ਬਹੁਤ ਵਧੀਆ, ਬਹੁਤ ਜ਼ਬਰਦਸਤ ਪਾਣੀ ਹੈ। ਪਹਾੜੀ ਏਰੀਆ ਨਾ, ਮੇਰੇ ਖਿਆਲ ਉੱਤੋਂ ਪਾਣੀ ਆਉਂਦਾ ਝੀਲਾਂ ਝੂਲਾਂ ਦਾ। ਕੋਠੇ ਬਣਾਏ ਅੰਦਰ। ਅੱਗੇ ਜਾ ਕੇ ਆਹ ਤਾਂ ਨਹੀਂ ਦਿਖਣੀ ਕਿਉਂਕਿ ਮੱਕੀ ਇਹ ਤੋਂ ਉੱਚੀ ਆ, ਉਹ ਮੇਰੇ ਤੋਂ ਦੂਰ ਹੋ ਜਾਣੀ ਹੈ। ਤੁਹਾਨੂੰ ਮੱਕੀ ਵਿਖਾਉਣਾ। ਅੰਜਮ ਵੀ ਕੱਲ ਵੀ ਕਹਿੰਦਾ ਸੀ ਵੀ ਬੂਟੇ ਤੇ ਇਹਨਾਂ ਦੇ ਤਗੜੇ ਆ। ਵੇਖੋ ਨਾ, ਮਤਲਬ ਵੀ ਉਹ ਕੱਦ ਤੇ ਉਹਨਾਂ ਨਹੀਂ ਗਾ, ਉਹਨਾਂ ਕੀ ਆ, ਲੇਕਿਨ ਛੱਲੀਆਂ ਉਸ ਹਿਸਾਬ ਨਾਲ ਨਹੀਂ ਹੈਗੀਆਂ, ਮੋਟੀਆਂ ਨਹੀਂ ਛੱਲੀਆਂ ਜਿਵੇਂ ਆਪਣੇ ਹੁੰਦੀਆਂ ਨਾ। ਆਪਣੇ ਛੱਲੀਆਂ ਥੋੜ੍ਹੀਆਂ ਮੋਟੀਆਂ ਵਾਹਵਾ ਹੁੰਦੀਆਂ, ਇਹ ਘੱਟ ਨੇ ਮੋਟੀਆਂ। ਹਾਲੀ ਕੱਚੀਆਂ ਨੇ, ਦੁੱਧ ਵੀ ਨਹੀਂ ਗੀਆਂ, ਕੱਚੀਆਂ ਹਾਲੀ, ਪੂਰੀਆਂ ਪੱਕਣ ਤੇ ਨਹੀਂ ਆਈਆਂ। ਇਹ ਇਹਨਾਂ ਦੀ ਮੱਕੀ ਮੁੱਕੀ ਹੈ। ਉਹਦਾ ਘਰ ਹੈ ਜਿਹੜਾ ਤੁਹਾਨੂੰ ਦੱਸਿਆ ਸੀ ਅੱਗੇ। ਕਾਰਾਂ ਦੇ ਉੱਤੇ ਉਹ ਸੋਲਰ ਲਾਏ ਨੇ, ਗੀਜ਼ਰ ਵਾਲੇ ਸੋਲਰ ਸਾਰਿਆਂ ਦੇ। ਇਸ ਤਰ੍ਹਾਂ ਰਾਤੀ ਜਿਵੇਂ ਤੁਹਾਨੂੰ ਦੱਸਿਆ ਸੀ, ਇਹ ਇਹਨਾਂ ਦੇ ਟਰੈਕਟਰ ਨੇ। ਤੇ ਟਰੈਕਟਰ ਕਿੱਦਾਂ ਦੇ? ਟਰੈਕਟਰ ਦੇ ਵਿੱਚ GPS ਸਿਸਟਮ, ਪੂਰਾ ਇੰਟਰਨੈਟ ਲੱਗਾ। ਉਹਨੂੰ ਤੁਸੀਂ ਵਧੀਆ ਤਰੀਕੇ ਨਾਲ ਆਪਰੇਟ ਕਰ ਸਕਦੇ ਜੇ। ਇਹ ਪਿੱਛੇ ਉਹਦੀ ਚਾਪਰ ਮਸ਼ੀਨ ਹੈ ਜਿਹੜੀ ਪਿੱਛੋਂ ਚੁੱਕ ਕੇ ਤੇ ਉਹ ਸਾਈਲੇਜ ਬਣਾਉਂਦੀ ਆ ਟੈਂਕੇ ਦਾ। ਤੇ ਅੰਦਰੋਂ ਤੁਹਾਨੂੰ ਟਰੈਕਟਰ ਵਿਖਾਵਾਂ ਵੀ ਕਿੱਦਾਂ ਦਾ। ਆ ਇਹਨਾਂ ਦਾ ਅੰਦਰੋਂ ਟਰੈਕਟਰ ਕਾਹਦਾ? ਟਰੈਕਟਰੂ ਆ ਸਾਰਾ ਕੁਝ ਲੱਗਾ ਇਹਦੇ ਟਰੈਕਟਰ ਦੇ। ਆ ਵੇਖੋ ਨਾ ਸਿਸਟਮ ਸਾਰਾ ਵੀ ਕਿਹੜੀ ਚੀਜ਼ ਹੈ, GPS ਇਹ ਉਹ ਸਾਰਾ ਕੁਝ ਇੱਥੇ ਤੇ ਇੰਟਰਨੈਟ ਆ। ਸਾਰੇ ਮਸ਼ੀਨਰੀ ਦੇ ਪਿੱਛੋਂ ਤੁਹਾਨੂੰ ਅਲਾਰਮ ਕਰੀ ਜਾਂਦਾ ਵੀ ਆਹ ਚੀਜ਼ ਹੁਣ ਤੁਸੀਂ ਚਲਾਉਣੀ ਹੈ। ਬੈਟਰੀ ਪਾਵਰ ਪੂਰਾ ਪਰਾਂ ਸਾਰਾ ਕੁਝ ਆਵੇ ਨਾ। ਡਿਸਕਨੈਕਟਡ ਇੰਟਰਨੈਟ, ਪੂਰਾ ਜਗਾੜੂ ਪ੍ਰੋਗਰਾਮ ਇਹਦੇ 'ਚ। ਟਰੈਕਟਰ ਬੜਾ ਵਧੀਆ ਹੈ ਜੀ, ਵੱਡਾ ਟਰੈਕਟਰ ਹੈ। ਮੈਸੀ ਫਰਗੂਸਨ 8 BS 265। ਇਹ ਕੋ ਮੈਂ ਦੱਸਦਾ ਇਹਦੇ ਸਾਨੀ, ਬਹੁਤ ਵਧੀਆ ਟਰੈਕਟਰ ਹੈ। ਇਹਦੀ ਪਿਛਲੀ ਚਾਪਰ ਹੈ, ਉਹ ਤਾਂ ਵਾਹ ਵੱਡੀ ਆ। ਗੱਠਾਂ ਉਹ ਜਿਹੜੀਆਂ ਨੇ, ਉਹ ਗੱਠਾਂ ਐਡੀਆਂ ਵੱਡੀਆਂ ਗੱਠਾਂ ਬਣਾਉਂਦੀ ਹੈ। ਇਹ ਆ ਵੇਖੋ, ਆ ਇੱਕ ਗੱਠ ਨੇ ਬਣਾਈ ਹੈ, ਵਿੱਚ ਹੀ ਰੱਸੀਆਂ ਬੰਨ੍ਹ ਕੇ ਤੇ ਗੱਠ ਬਾਹਰ ਆ ਜਾਂਦੀ ਹੈ। ਇਹਦੇ ਉੱਤੇ ਫਿਰ ਉਹ ਰੈਪਿੰਗ ਹੋ ਜਾਂਦੀ ਆ, ਛਾਪਰ ਜਿਹਾ ਚੜ੍ਹ ਜਾਂਦਾ। ਇਹ ਸਾਰੇ ਏਰੀਏ 'ਚ ਮੈਂ ਵੇਖਦਾ ਆ ਬਹੁਤ ਜ਼ਿਆਦਾ ਨੇ ਆ ਜਿਹੜੀਆਂ ਚਾਪਰਾਂ ਤੇ ਹਾਰਡਵੈਸਟਰਾਂ। ਇਹ ਇਹਦੇ ਦੰਦੇ
वीडियो बना रहा है। नसर भाई वीडियो बना रहा है। फोटो बना ली, वो तो फोटो नहीं बनाई। ਅਗਲਾ ਸਫ਼ਰ ਹੁਣ ਕਰਦੇ ਹਾਂ ਸ਼ੁਰੂ। ਨਾਸ਼ਤਾ ਵਾਸਤਾ ਕਰਕੇ ਮਿਲ ਮਿਲਾ ਕੇ ਉਹਨਾਂ ਦਾ ਸ਼ੁਕਰੀਆ ਅਦਾ ਕਰਕੇ ਆਪਾਂ ਪਏ ਤੁਰ ਤੇ ਰੱਬ ਸੁਣਾ ਰਹਿਮਤ ਕਰੇ। ਅੱਗੇ ਪਹੁੰਚਦੇ ਹਾਂ। ਸੁਭਾਨ ਅੱਲਾਹ ਜੀ ਸਖਰ ਲਨਾ ਹਾਜ਼ਾ ਮਾ ਕੁੰਨਾ ਲਾ ਮੁਕਰਿਨ ਇੰਨਾ ਇਲਾ ਰੱਬਨਾ ਲਿਮਨ ਖਾਲਿਕ। ਲਓ ਵੀ ਅਗਲਾ ਸਫ਼ਰ ਹੁਣ ਰੱਬ ਦਾ ਨਾਮ ਲੈ ਕੇ ਸਟਾਰਟ। ਮਿਲਦੇ ਹਾਂ ਤੁਹਾਨੂੰ ਗਾਂਹ ਜਾ ਕੇ ਕਿਸੇ ਪਿੰਡ 'ਚ ਕਿਸੇ ਹੋਰ ਥਾਂ। ਜਿਵੇਂ ਤੁਹਾਨੂੰ ਦੱਸਿਆ ਸੀ ਅਸੀਂ ਉੱਥੋਂ ਕੂਨੀਆਂ ਤੋਂ ਨਿਕਲ ਕੇ ਜਾ ਰਹੇ ਸਾਂ ਪਿੰਡਾਂ ਦੇ ਵਿੱਚੋਂ ਦੀ ਹੁੰਦੇ ਹੋਏ ਅਸੀਂ ਅਰਤਗੁਲ ਗਾਜ਼ੀ ਦੇ ਪਿੰਡ ਇਕਾਈ ਕਬੀਲੇ ਵੱਲ ਨੂੰ। ਅਤੇ ਮੈਨੂੰ ਇੱਥੇ ਵੇਖ ਕੇ ਕਿਉਂਕਿ ਰਾਤੀ ਵੀ ਅਸੀਂ ਵੇਖਦੇ ਹੈਰਾਨਗੀ ਤਾਂ ਨਹੀਂ ਲੇਕਿਨ ਮੈਂ ਹੋਈ। ਲੇਕਿਨ ਦੱਸਾਂ ਤੁਹਾਨੂੰ ਵੀ ਇਹ ਕਿਉਂਕਿ ਰਸਤੇ 'ਚ ਅਸੀਂ ਆਲਰੇਡੀ ਵੇਖ ਲਏ ਵੀ ਕੱਚੇ ਘਰ ਇੱਥੇ ਇੱਥੇ ਵੀ ਬਹੁਤ ਜ਼ਿਆਦਾ ਨੇ। ਜਦੋਂ ਆਪਾਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਵੀ ਉੱਥੇ ਕੱਚੇ ਘਰ ਕਾਫੀ ਵੇਖਣ ਵਾਲੇ ਮਿਲ ਜਾਂਦੇ ਨੇ ਅਤੇ ਇੱਥੇ ਵੀ ਹਲੇ ਆਹ ਵੇਖੋ ਨਾ ਘਰ ਪ੍ਰੋਪਰ ਜਿਹੜਾ ਵਾ ਨਾ ਲੋਕ ਰਹਿੰਦੇ ਆ ਇਹਦੇ ਵਿੱਚ। ਇਹ ਘਰ ਨੇ ਇੱਥੇ ਕੱਚੇ ਉਸੇ ਤਰ੍ਹਾਂ ਹੀ ਉਸ ਮਿੱਟੀ ਦੇ ਜਿਹੜੀ ਇੱਥੋਂ ਪਥਰੀਲੀ ਜਿਹੀ ਮਿੱਟੀ ਨਿਕਲਦੀ ਆ ਉਹਦੇ ਕੋਲ ਬਣੇ ਹੋਏ ਘਰ ਨੇ। ਇਹ ਆਹ ਵੇਖੋ ਆਹ ਸਾਰੇ ਵਾਸਤੇ ਮਾਡਰਨ ਘਰ ਵੀ ਨੇ। ਉਹ ਵੇਖੋ ਮਾਡਰਨ ਵੀ ਹੈ ਨੇ ਨਾਲ ਦੀ ਨਾਲ। ਆਹ ਜਿਸ ਤਰ੍ਹਾਂ ਹੁਣ ਉੱਤੇ ਟਾਇਲ ਲੱਗੀ ਹੈ ਅਤੇ ਥੱਲਾ ਕੱਚੇ ਨੇ ਘਰ ਆਹ ਸਾਰੇ ਦੇ ਸਾਰੇ। ਮੈਂ ਇੱਥੋਂ ਵੇਖਦਾ ਜੇ ਕੋਈ ਲੋਕਲ ਇੱਥੇ ਹੋਇਆ ਅਤੇ ਉਹਨਾਂ ਨੂੰ ਪੁੱਛ ਕੇ ਵੀ ਅੰਦਰੋਂ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਵੀ ਅੰਦਰੋਂ ਇਹ ਕਿਸ ਤਰ੍ਹਾਂ ਦੇ ਇਹਨਾਂ ਨੇ ਬਣਾਏ ਨੇ, ਡਿਜ਼ਾਈਨ ਕੀਤੇ ਨੇ। ਕੋਈ ਨਿਕਲਿਆ ਨਹੀਂ ਹਲੇ ਤੱਕ ਘਰਾਂ ਦੇ ਵਿੱਚ ਕਿਉਂਕਿ ਦੁਪਹਿਰ ਆ, ਗਰਮੀ ਆ, ਸਾਰੇ ਮੈਨੂੰ ਲੱਗਦਾ ਕਮਰੇ ਕੋਈ ਨਹੀਂ ਹੈ। ਅਸੀਂ ਕਿਹਾ ਵੀ ਪਰਦੇ ਦਾ ਮਸਲਾ ਹੁੰਦਾ ਅਤੇ ਅਸੀਂ ਅੰਦਰ ਹਲੇ ਤੱਕ ਨਹੀਂ ਗਏ। ਕੋਈ ਨਾ ਕੋਈ ਬਾਹਰ ਆਊਗਾ ਤਾਂ ਫਿਰ ਆਪਾਂ ਅੰਦਰ ਚੱਲਦੇ ਹਾਂ, ਵੇਖਦੇ ਹਾਂ ਜਾਂ ਅੱਗੇ ਕਿਤੇ ਹੋਰ ਜਾ ਕੇ ਵੇਖਾਂਗੇ ਵੀ ਹੋਰ ਇਸ ਤਰ੍ਹਾਂ ਦੇ ਘਰ ਕਾਫੀ ਮਿਲ ਜਾਂਦੇ। ਰਾਤੀ ਅਸੀਂ 1.5 ਘੰਟਾ ਡਰਾਈਵ ਕੀਤੀ ਸੀ ਤਾਂ ਸਾਨੂੰ ਇਸ ਤਰ੍ਹਾਂ ਦੇ ਪਿੰਡ ਬਹੁਤ ਵੇਖਣ ਨੂੰ ਮਿਲੇ ਸੀ ਕਿਉਂਕਿ ਰਾਤ ਸੀ ਫਿਰ ਰਿਕਾਰਡ ਨਹੀਂ ਕੀਤਾ ਅਤੇ ਹੁਣ ਦਿਨੇ ਮੈਂ ਕਿਹਾ ਵੇਖਦੇ ਜਾਂਦੇ ਨਾਲੇ ਇੰਜੋਏ ਕਰਦੇ ਜਾਂਦੇ। ਵੈਸੇ ਜੇ ਗੱਲ ਕਰੀਏ ਵੀ ਮਾਡਰਨ ਵੀ ਬਹੁਤ ਨੇ ਜਿਸ ਤਰ੍ਹਾਂ ਵੇਖੋ ਆਹ ਮਸਜਿਦ ਆ, ਬੜੀ ਖੂਬਸੂਰਤ ਬਣਾਈ ਮਸਜਿਦ। ਆਵੇਂ ਘਰ ਨੇ ਉੱਤੋਂ ਭਾਵੇਂ ਮਾਡਰਨ ਨੇ ਥੱਲਿਓਂ ਉਸੇ ਤਰ੍ਹਾਂ ਕੱਚੇ ਬਣਾਏ ਇਹਨਾਂ ਨੇ। ਆਹ ਗਲੀ ਇਸ ਪਿੰਡ ਦੀ ਅਤੇ ਉਹ ਵੇਖੋ ਮਸ਼ੀਨ ਜਿਵੇਂ ਆਪਣੇ TMA ਹੁੰਦਾ ਵਾ ਸਫਾਈ ਵਾਲੇ, ਉਹ ਪ੍ਰੋਪਰ ਸਫਾਈ ਵਾਲੇ ਕੂੜਾ ਚੁੱਕਣ ਵਾਸਤੇ ਇਹਨਾਂ ਪਿੰਡਾਂ 'ਚ ਹੀ ਹੁੰਦੇ ਨੇ ਕੱਚੇ ਘਰਾਂ 'ਚ ਵੀ। ਇੱਥੋਂ ਤੱਕ ਆ ਵੇਖੋ ਤਰੱਕੀ ਯਾਫਤਾ ਪਿੰਡ ਨੇ। ਮੈਂ ਕਿਹਾ ਤੁਹਾਨੂੰ ਅੰਦਰ ਤੱਕ ਇੱਕ ਵਾਰੀ ਵਿਖਾ ਕੇ ਲਿਆਵਾਂ ਵੀ ਇਸ ਤਰ੍ਹਾਂ ਮਸਜਿਦ ਤੱਕ ਤੁਹਾਨੂੰ ਦਵਾਈ ਸੀ ਮਸਜਿਦ ਆ ਪ੍ਰੋਪਰ ਜਿਹੜੇ ਸਫਾਈ ਵਾਲੇ ਨੇ TM ਵਾਲੇ ਜਿਵੇਂ ਆਪਣੇ ਹੁੰਦੇ ਆ ਉਹ ਚੁੱਕਣ ਆਉਂਦੇ ਨੇ ਪਿੰਡਾਂ ਵਿੱਚੋਂ ਵੀ, ਭਾਵੇਂ ਕੱਚੇ ਪਿੰਡ ਨੇ ਲੇਕਿਨ ਸਫਾਈ ਦਾ ਇੱਥੇ ਵੀ ਇੰਤਜ਼ਾਮ ਪੂਰਾ ਵਾ। ਸਫਾਈ ਵਾਲੇ ਕੂੜਾ ਚੁੱਕਣ ਆਉਂਦੇ ਇਹਨਾਂ ਪਿੰਡਾਂ ਦੇ ਵਿੱਚੋਂ। ਮੈਂ ਅੱਗੇ ਤੱਕ ਤੁਹਾਨੂੰ ਰਾਊਂਡ ਲਵਾ ਕੇ ਲਿਆਉਣਾ ਪੂਰੇ ਪਿੰਡ ਦਾ। ਅੱਗੇ ਤੱਕ ਨਾ ਪੂਰੇ ਰਾਊਂਡ ਇੱਕ ਪਿੰਡ ਪੂਰੇ ਦਾ ਤੁਹਾਨੂੰ ਮੈਂ ਰਾਊਂਡ ਲਵਾਉਣਾ ਵੀ ਕਿਸ ਤਰ੍ਹਾਂ ਦਾ ਪਿੰਡ ਹੈ। ਆਹ ਵੇਖੋ ਇਸ ਤਰ੍ਹਾਂ ਦਾ ਕਰਕੇ ਪਿੰਡ ਹੈ, ਬੜਾ ਖੂਬਸੂਰਤ। ਆ ਸਾਰੇ ਦਾ ਤਕਰੀਬਨ ਆਪਾਂ ਜੇ ਗੱਲ ਕਰਦੇ ਹਾਂ ਤਾਂ ਕੋਈ 50% ਹਾਲੀ ਕੱਚਾ ਪਿੰਡ ਆ। ਮਾਡਰਨ ਘਰ ਵੀ ਬਹੁਤ ਨੇ। ਮੈਨੂੰ ਲੱਗਦਾ ਵੀ ਕੱਚੇ 'ਚ ਰਹਿਣਾ ਇਹਨਾਂ ਘਰਾਂ 'ਚ ਪਸੰਦ ਕਰਦੇ ਹੋਣੇ ਕਿਉਂਕਿ ਠੰਡੇ ਘਰ ਨੇ। ਗਰਮੀਆਂ 'ਚ ਠੰਡੇ ਅਤੇ ਸਿਆਲਾਂ 'ਚ ਕੀ ਕਹਿੰਦੇ ਹੁੰਦੇ ਵੀ ਗਰਮ। ਉਹ ਸਾਈਡਾਂ 'ਤੇ ਜਿਹੜੇ ਨੇ ਘਰ ਆਪਣਾ ਮਾਡਰਨ ਵੀ ਬਹੁਤ ਜ਼ਬਰਦਸਤ ਵੀ ਨੇ, ਮਾਡਰਨ ਵੀ ਹੈ। ਆਲੂ ਪਿਆਜ਼ ਇਹ ਪਿੰਡਾਂ ਦਾ ਮਾਹੌਲ ਤਕਰੀਬਨ ਆਪਣਾ ਸੇਮ ਜਿਹਾ ਹੀ ਆ, ਕੋਈ ਫਰਕ ਵਾਲੀ ਗੱਲ ਨਹੀਂ ਹੈਗੀ। ਮੈਂ ਅੱਗੇ ਜਾ ਕੇ ਚੱਕਰ ਲਾਵਾਂ। ਇਹਦੇ JCB ਲੱਗੀ ਕੰਮ ਘੁਮਾਉਣ ਡਿਆ। ਮੈਂ ਅੰਦਰ ਤੱਕ ਡੀਪਲੀ ਪਿੰਡ ਦਾ ਵੇਖ ਕੇ ਆਉਣਾ ਵੀ ਕਿੱਦਾਂ ਦਾ। ਹੱਲਾ ਹੁੱਲਾ ਆ ਪਏ ਸੰਦ ਪਏ ਜ਼ਿਮੀਂਦਾਰਾਂ ਦੇ, ਜਿਵੇਂ ਆਪਣੇ ਪਿੰਡਾਂ 'ਚ ਬਾਹਰ ਲਾ ਦੀ ਦੇ ਆਪਾਂ ਫਾਲੇ ਫੁਲੇ ਆ ਵੱਡੇ ਆ।
ਇਹ ਵੀ ਸੰਦ ਇਹਨਾਂ ਕੋ ਬਹੁਤ ਤਗੜੇ ਨੇ। ਆ ਇਧਰ ਨੂੰ ਵੀ ਪਿੰਡ ਆ ਸਾਰਾ। ਆ ਇੱਕ ਕੋਠਾ ਮੱਕੀ ਦੇ ਵਿੱਚ, ਉਹ ਘਰ ਦੇ ਵਿੱਚ ਪਾਇਆ ਨਾ। ਇੱਥੇ ਮੈਂ ਇੱਕ ਨਾ ਟੱਪਰੀਆਂ ਜੀਆਂ, ਜਿਵੇਂ ਆਪਣੇ ਟੱਪਰੀ ਵਾਸ ਨਹੀਂ ਹੁੰਦੇ ਉਸ ਤਰ੍ਹਾਂ ਇਹ ਬਣਾਉਣ ਦੇ ਰੋਟੀਆਂ ਵਧੀਆ ਨਾ। ਉਹ ਆਹ ਇਹਨੂੰ ਖੁਬਸ ਕਹਿੰਦੇ ਆ। ਆਹ ਖੁਬਸ ਇਹ ਇੱਥੋਂ ਦੀਆਂ ਟ੍ਰੈਡੀਸ਼ਨਲ ਨੇ ਮੇਰਾ ਖਿਆਲ। ਇਹਨਾਂ ਦੀਆਂ ਇਹ ਬਣਾ ਕੇ ਵੇਚਦੇ ਨੇ। ਮੇਰਾ ਖਿਆਲ ਜਿਹੜੇ ਲੋਕ ਇੱਥੇ ਮਜ਼ਦੂਰ ਕੰਮ ਕਰਦੇ ਨੇ ਨਾ, ਇਹ ਉਹਨਾਂ ਨੂੰ ਵੇਚਦੇ ਨੇ ਵੱਡੀਆਂ ਰੋਟੀਆਂ। ਜਿਵੇਂ ਆਪਣੇ ਉੱਥੋਂ ਲਾਈਆਂ ਇਹਨਾਂ ਨੇ ਬਾਹਰ ਨਾ, ਆਪਣੇ ਬਾਹਰ ਆ ਸਾਰੀਆਂ ਲਾਈਆਂ ਆਪਣੇ ਹੋਰ ਤਰ੍ਹਾਂ ਦੀਆਂ ਹੁੰਦੀਆਂ। ਉਹਨਾਂ ਡੰਡੇ ਜਿਹੇ ਗੱਡੇ ਹੁੰਦੇ ਆ। ਇਹਨਾਂ ਨੇ ਪ੍ਰੋਪਰ ਆ ਵਾਸ਼ਰੂਮ ਬਣਾਇਆ। ਆ ਇਹਨਾਂ ਦਾ ਵਾਸ਼ਰੂਮ ਹੈ। ਆ ਨਹਾਉਣ ਵਾਲਾ, ਇੱਧਰ ਆ ਨਹਾਉਣ ਵਾਲਾ ਟੱਬ ਹੈ ਤੇ ਆ ਬਾਥਰੂਮ ਹੈ। ਇਹ ਇੱਥੇ ਤਾਂ ਇਹਨਾਂ ਦਾ ਇਸ ਤਰ੍ਹਾਂ ਦਾ ਸਿਸਟਮ ਹੈ। सलाम अलैकुम। ना योर नेम नाम इसम मोहम्मद नासिर अली पाकिस्तान। नासिर अली पाकिस्तान। हाँ इस तरह मेकिंग करते ना दी रोटियां दी, ये मेकिंग होंदी है। हाँ ओ ما يطلع لك ترى الدكتور. ها؟ ما يطلع لك. لا مقعد خليه قربان. لا خد مقعد. الشيخ عيسى. ਇਹ ਇਹਨਾਂ ਦੀ ਇਹ ਸੀਰੀਅਨ ਨੇ, ਇੱਥੇ ਆ ਕੇ ਇਹਨਾਂ ਨੇ ਪਨਾਹ ਲਈ ਆ। ਇਹ ਇਹਨਾਂ ਦਾ ਸਟਾਈਲ ਆ। ਇਹ ਰੋਟੀ ਬਣਾਉਂਦੇ ਆ ਤਵਿਆਂ ਜਾਂ ਤੇ ਵੱਡੇ ਤਵੇ ਨੇ ਉਹਨਾਂ ਤੇ। ਬੜਾ ਵਧੀਆ ਸਟਾਈਲ ਇਹਨਾਂ ਦਾ ਰੋਟੀ ਬਣਾਉਣ ਦਾ, ਖੂਬਸੂਰਤ ਜਿਹਾ ਸਟਾਈਲ ਹੈ ਰੋਟੀ ਮੇਕ ਕਰਨ ਦਾ ਨਾ। ਇਹਨੂੰ ਖੁਬਸ ਸ਼ਾਇਦ ਕਹਿੰਦੇ ਆ। ਆਇਲ ਜਾਂ ਲਾ ਕੇ ਵਿੱਚ ਆ ਸਾਰੀਆਂ ਇਹਨਾਂ ਨੇ ਬਣਾ ਕੇ ਰੱਖੀਆਂ। ਉਹ ਘਿਓ ਵਾਲੀ ਆ, ਆ ਮੈਨੂੰ ਲੱਗਦਾ ਸਾਦੀ ਹੈ। ਇਹ ਜ਼ਿਆਦਾ ਟਾਈਮ ਕੱਢਦੀ ਹੋਣੀ ਨਾ, ਤੇ ਇਹ ਘਿਓ ਵਾਲੀ ਹੈ। اللي بيحترقك يلا حطيها بس ثانية كيف لا يقول جنبيني पाकिस्तानी सीरियन ਇਹ ਆਪਣੇ ਖਾਣ ਵਾਸਤੇ ਘਿਓ ਵਾਲੀ ਬਣਾਉਣ ਦੇ ਮੈਨੂੰ ਲੱਗਦਾ। ਇਹਨਾਂ ਕੋ ਆਪਾਂ ਮੰਗ ਕੇ ਲੈ ਜਾਣੀ ਹੈ, ਰਾਹ 'ਚ ਖਾਵਾਂਗੇ। ਸਰੋਇਆ ਇੱਧਰ ਆ ਜਾ, ਰੋਟੀ ਖਾ ਲਈਏ। ਲੋ ਵੀ ਰੋਟੀ ਆਪਾਂ ਇਹਨਾਂ ਕੋਲ ਲਈਏ ਮੰਗ। ਮੈਂ ਪੁੱਛਿਆ ਪੈਸੇ ਕਿੰਨੇ ਆ, ਪੈਸਿਆਂ ਦਾ ਮੈਂ ਪੁੱਛਿਆ ਜੀ ਕਿੰਨੇ ਲੈਣੇ, ਆਂਦੇ ਵੀ ਪੈਸੇ ਨਹੀਂ ਲੈਣੇ, ਤੁਸੀਂ ਪਾਕਿਸਤਾਨ ਤੋਂ ਆਏ ਤੇ ਫ੍ਰੀ ਆ ਰੋਟੀ। ਤੇ ਆਪਾਂ ਪੈਕ ਵੀ ਕਰਾ ਕੇ ਲੈ ਜਾਣੀ ਹੈ, ਰਾਹ 'ਚ ਇਹਨਾਂ ਕੋਲ ਖਾਣੀ ਹੈ। ਹੈ ਮਜ਼ੇਦਾਰ। ਇਹਨੂੰ ਖੁਬਸ ਸ਼ਾਇਦ ਆਂਦੇ ਆ। نهد على باكستان تروح السلام عليكم. ما اعرف عافية توصل. ما اعرف English What's your name? Nasir Ali, Nasser Ali. Where are you from? Pakistan. Pakistan. عند ابو الهاتف اروح عند ابو الهاتف انتم تضربوهم ਜਦੋਂ ਕੋ ਪੇਪਰ ਉੱਪਰ ਗੱਡੀ ਚੋਂ ਕੱਢ ਕੇ ਲਿਆ, ਪੈਕ ਕਰਕੇ ਲੈ ਜਾਈਏ। ਹਾਂ ਤੁਸੀਂ ਲੈ
ਮੈਂ ਕਿਹਾ ਟਿਸ਼ੂ ਲੈ ਆ, ਕੋ ਮੰਗਾ ਕੇ ਆਪਾਂ ਟਿਸ਼ੂ ਪੈਕ ਕਰਾ ਕੇ ਤੇ ਇਹਨਾਂ ਕੋਲ ਲੈ ਜਾਂਦੇ ਆ। هات خذ شنو Do you have, hello brother, do you have any shopper? Paper. ياخذ معه بعقد. بيبر شو مدري قلت بيبر يا ولد. تمام لا بيبر. ਆਜੀ ਰੋਟੀ ਮੰਗ ਲਈ ਸੁਣਿਆ, ਆ ਜਾ ਰੋਟੀ ਮੰਗ ਲਈ ਆਪਾਂ। ابو تنور عشان ਦੌੜ ਕੇ ਸਾਰੇ ਨਿਆਣੇ ਵੇਖਣ ਆ ਗਏ, ਸਾਰੀ ਕਲੋਨੀ ਵੇਖਣ ਆ ਗਈ ਆ ਤੇ ਪਾਕਿਸਤਾਨ ਤੋਂ ਮੁੰਡੇ ਆਏ ਆ ਤੇ ਕਰਨੀ ਕੀ ਡੇ ਸਾਡੀ ਬਸਤੀ 'ਚ ਆ ਕੇ। ਸੁਣਿਆ ਉਹ ਰੋਟੀ ਮੰਗ ਲਈ ਆਪਾਂ। ਉਹਨਾਂ ਦੀ ਠੰਡੀਆਂ ਤਾਂ ਨਾ ਕਰ ਉਹ ਤੇ ਠੰਡੀਆਂ ਹੀ ਹੁੰਦੀਆਂ, ਵੇਚਦੇ ਹੀ ਏਦਾਂ ਵਾ। ਵੇਚਦੇ ਆਹੋ ਨਹੀਂ ਇਹ ਆਪਣੇ ਨੂੰ ਖਾ ਕੇ ਵੇਖ, ਆਪਾਂ ਨਾਲ ਲੈ ਜਾਣੀ। ਬਿਸਮਿਲ੍ਲਾ ਇਹ ਮੰਗ ਲਈ ਰੋਟੀ ਉਹਨਾਂ ਕੋਲ ਆਪਾਂ। هلا هذول هم اسفل. ਮਾਸ਼ਾਅੱਲਾ ਪਾਕਿਸਤਾਨ ਪੰਜਾਬ ਪੰਜਾਬੀ ਰੋਟੀਆਂ ਠੰਡੀਆਂ ਹੋ ਰਹੀਆਂ حمادي كان فواتي ਉਹ ਠੰਡੀਆਂ ਹੁੰਦੀਆਂ। ايه سيدة حقوق ਐਵੇਂ ਬਲੇਟ ਕੇ ਇਹਨਾਂ ਦੇ ਵਿੱਚ بعد كيف تن عليهم؟ مدربتين؟ ਹਾਂਜੀ ما تاخذون نحن زاد على باكستان ਵੈਲਕਮ ਖੁਸ਼ ਆਮਦੀਦ امشي انا. ਮਰਹਬਾ علينا ਹਾਂਜੀ يا صديق. راحت قرصتك يا زلمه. باكستاني مجد Uh, راحت القرص are you Muslim ਮਾਸ਼ਾਅੱਲਾ مسلم. ਮਾਸ਼ਾਅੱਲਾ ਅਲਹਮਦੁਲਿਲਾ ਅਲਹਮਦੁਲਿਲਾ يقول انت اسلام لا ਓਕੇ ਥੈਂਕ ਯੂ, ਸਲਾਮ ਅਲੈਕਮ, ਸ਼ੁਕਰੀਆ ਸ਼ੁਕਰੀਆ। ਲੋ ਜੀ ਬਸਤੀ ਆਪਾਂ ਵੇਖ ਲਈ ਆ, ਰੋਟੀ ਉਹਨਾਂ ਕੋਲ ਲਈ ਮੰਗ। ਰੋਟੀ ਮੰਗ ਲਈ ਥੋੜੀ ਦੇਰ ਦੋ ਕੇ ਕਰਕੇ ਨਾ ਭੰਗੜੇ ਦੀਆਂ ਛਾਲਾਂ ਮਾਰ ਕੇ ਪੰਜਾਬੀ ਭੰਗੜੇ ਦੀਆਂ ਤੇ ਰੋਟੀ ਲੈ ਵੀ ਆਪਾਂ ਭੁੱਖੇ ਮਾਰ ਲੋ ਵੀ ਅੱਜ ਦਾ ਅਸੀਂ ਪਿੰਡਾਂ 'ਚ ਘੁੰਮਦੇ ਘੁਮਾਉਂਦੇ ਬਿਲਕੁਲ ਲਾਗੇ ਜਿਹੜਾ ਸੌਗਤ ਸ਼ਹਿਰ ਹੈ, ਸੌਗੋਤ ਅਰਤੁਗਰਲ ਗਾਜ਼ੀ ਦਾ ਪਿੰਡ, ਉਹਦੇ ਲਾਗੇ ਪਹੁੰਚ ਗਏ, ਥੋੜਾ ਪਿੱਛੇ ਆ। ਤੇ ਅਸੀਂ ਚਾਹ ਕਿੰਨੇ ਦਿਨ ਹੋ ਗਏ ਨਹੀਂ ਪੀਤੀ, ਤੇ ਅਸੀਂ ਅੱਜ ਆਪਰੇਸ਼ਨਲ ਕੀਤਾ ਆਪਣਾ ਦੇਜਕੀ ਦੂਜਕੀ ਚੁੱਲਾ ਚੱਲਾ, ਮੇਰੇ ਤੇ ਚਾਹ ਆਪਣੀ ਬਣ ਰਹੀ ਹੈ, ਚਾਹ ਪੀਨੇ ਆ। ਬਹਿ ਜਾ। ਹਾਂਜੀ ਗੱਲ ਪਤਾ ਕੀ ਹੈ, ਤੂੰ ਤਾਂ ਚਾਹ ਦੀ ਗੱਲ ਕਰਦਾ ਨਾ, ਅਸੀਂ ਤਾਂ ਕਈ ਦਿਨ ਹੋ ਗਏ ਮਿਰਚਾਂ ਵਾਲਾ ਸਾਲਣ ਨਹੀਂ ਖਾਦਾ। ਅੱਛਾ, ਉਹ ਵੀ ਅੱਜ ਖਾ ਨਹੀਂ ਲਿਆ। ਹਾਂ ਉਹ ਖਾਦਾ, ਪਰ ਉਹ ਜਿਹੜਾ ਆਪਾਂ ਘਰੇ ਖਾਂਦੇ ਆ ਨਾ ਤੇਜ਼ ਮਿਰਚਾਂ ਵਾਲਾ, ਉਹ ਨਹੀਂ ਖਾਦਾ। ਤੇ ਦੂਸਰੇ ਮੁਲਕਾਂ ਦੇ ਵਿੱਚ ਆ ਕੇ ਨਾ ਇੱਕ ਦੋ ਗੱਲਾਂ ਦਾ ਪਤਾ ਲੱਗਿਆ ਕਿ ਇਹ ਲੋਕਾਂ ਨੂੰ ਬਿਮਾਰੀਆਂ ਕਿਉਂ ਨਹੀਂ ਲੱਗਦੀਆਂ, ਇਹ ਲੋਕਾਂ ਦੀ ਉਮਰ ਲੰਬੀ ਕਿਉਂ ਆ, ਵੀ ਇਹ ਕਿਉਂ ਜਿੰਦੇ ਆ, ਖੁਸ਼ ਰਹਿੰਦੇ ਆ, ਸਿਹਤ ਤੰਦਰੁਸਤੀ ਇਹਨਾਂ ਦੇ ਵਿੱਚ ਬਹੁਤੀ ਕਿਉਂ ਆ। ਰੱਬ ਤਾਂ ਇੱਥੇ ਵੀ ਉਹੀ ਹੈ ਜਿਹੜਾ ਪਾਕਿਸਤਾਨ 'ਚ। ਸਿਰਫ ਵਜ੍ਹਾ ਕੀ ਆ ਕਿ ਸਾਡੇ ਤੇ ਇਹਨਾਂ ਤੇ ਕਰਤੂਤਾਂ 'ਚ ਫਰਕ ਆ। ਉਹ ਫਰਕ ਕੀ ਦੇਖ, ਹਾਂ ਕੀ ਚਾਹੀਦਾ ਤੈਨੂੰ? ਲੱਸੀ ਪਾਉਣੀ ਵਿੱਚ? ਪਾਊਗਾ, ਕੋਈ ਨਵਾਂ ਚੰਦ ਚੜੂਗਾ। ਹਾਂ ਫਿਰ ਡਰਾਈਵਰ ਸਾਡਾ ਤਕੜਾ। ਅੱਛਾ ਗੱਲ ਪਤਾ ਨਹੀਂ ਮੈਂ ਕੀ ਕਰਦਾ ਸੀ। ਇਹ ਮਿਰਚ ਨਹੀਂ ਖਾਂਦੇ। ਹਾਂ ਮੈਂ ਕਿਹਾ ਵੀ ਇਹਨਾਂ ਦੀ ਸਿਹਤ ਤੰਦਰੁਸਤੀ ਦੀ ਵਜ੍ਹਾ ਕੀ ਆ, ਵੀ ਇੱਕ ਤਾਂ ਨਾਸਰਾ ਇਹ ਤੜਕਾ ਨਹੀਂ ਲਾਉਂਦੇ, ਜੋ ਖਾਂਦੇ ਆ ਨਾ ਇਹ ਭੁੰਨ ਕੇ ਖਾਂਦੇ ਅੱਗ ਦੇ ਉੱਤੇ ਸੇਕ ਕਰਕੇ, ਉਹ ਤੜਕਾ ਨਹੀਂ ਲਾਉਂਦੇ। ਤੜਕਾ ਬੰਦੇ ਦੀ ਉਮਰ ਘਟਾਉਂਦਾ। ਤੇ ਦੂਆ ਕੰਮ ਇਹ ਆ ਵੀ ਆਪਣੇ ਜਿਵੇਂ ਖੰਡ ਤੇ ਮਿਰਚ ਤੇ ਦੁੱਧ ਵਾਲੀ ਚਾਹ ਇਹ ਨਹੀਂ ਪੀਂਦੇ। ਇਹ ਜਦੋਂ ਵੀ ਚਾਹ ਪੀਂਦੇ ਆ ਨਾ, ਇਹਨਾਂ ਕੋਲ ਹੈਗੀ ਪੱਤੀ, ਇਹਨਾਂ ਦੇ ਬਜ਼ੁਰਗ ਇਹਨਾਂ ਨੂੰ ਦੇ ਗਏ, ਬਜ਼ੁਰਗ ਹੀ ਦੇ ਗਏ ਤੇ 3 ਮਿੰਟਾਂ ਬਾਅਦ ਪੀਂਦੇ। ਬਹੁਤ ਪੀਂਦੇ ਚਾਹ, ਬਹੁਤ ਪੀਂਦੇ, ਦੋ ਤਿੰਨ ਮਿੰਟ 3 ਮਿੰਟ ਚਾਹ। ਉਹ ਪੱਤੀ ਹੈ ਲਾਲ ਰੰਗ ਦੀ, ਉਹ ਪਾ ਕੇ ਪਾਣੀ 'ਚ ਬਸ ਵਾਲਾ ਜਿਹਾ ਦੇ ਕੇ ਉਹ ਪੀ ਲੈਂਦੇ। ਫੇ ਖੰਡ ਇਹਨਾਂ ਦੇ ਹੈ ਨਹੀਂ, ਐਵੇਂ ਨਾਮ ਦੀ ਆ ਖੰਡ, ਉਹ ਵੀ ਤੇਰੇ ਮੇਰੇ ਵਰਗੇ ਖਾਂਦੇ ਆ, ਉਹ ਇਹ ਨਹੀਂ ਖਾਂਦੇ। ਤੇ ਹਾਂ ਚਕੰਦਰ ਦੀ ਖੰਡ ਆ ਇੱਥੇ, ਗੰਨਿਆਂ ਦੀ ਨਹੀਂ, ਗੰਨਾ ਇੱਥੇ ਹੁੰਦਾ ਨਹੀਂ। ਅੱਛਾ ਤੇ ਇੱਕ ਗੱਲ ਹੋਰ ਸੀ, ਇੱਥੇ ਕਿਸੇ ਦਾ ਪੇਟ ਨਹੀਂ ਵਧਿਆ ਤੇ ਕਿਸੇ ਬੰਦੇ ਦਾ ਤੂੰ ਪੇਟ ਨਹੀਂ ਵੱਡਾ ਦੇਖੇਗਾ, ਉਹਦੀ ਵਜ੍ਹਾ ਵੀ ਹੈ ਇਹੀ ਵਜ੍ਹਾ। ਤਾਂ ਸੋਹਣੇ ਵੀ ਬੜੇ। ਦੇਖੋ ਉਹ ਤਾਂ ਕੁਦਰਤੀ ਨਾ, ਥੋੜਾ ਹੁਸਨ ਹੈ। ਹਾਂ ਉਹ ਕੁਦਰਤੀ ਹੈ। ਹਰ ਮੁਲਕ ਦੀ ਨਾ, ਹਰ ਖਿੱਤੇ ਦੀ ਵੱਖਰੀ ਵੱਖਰੀ ਉੱਥੇ ਦੀ ਰੌਣਕ ਆ ਹੈ। ਸਾਡੀ ਆਪਣੀ ਹੋਰ ਆ, ਇੰਡੀਆ ਪਾਕਿਸਤਾਨ ਦੀ ਇੱਕੋ ਜਿਹੀ ਆ ਤੇ ਬਾਕੀ ਮੁਲਕਾਂ ਦੀ ਹੋਰ ਆ। ਪਰ ਜਿਹੜਾ ਇਹ ਖਿੱਤਾ ਨਾ, ਇੱਥੇ ਅੱਖਾਂ, ਨੱਕ ਤਿੱਖਾ ਤੇ ਰੰਗ ਲਾਲ, ਇਹ ਤਾਂ ਇਹਨਾਂ ਨੂੰ ਰੱਬ ਨੇ ਦਿੱਤਾ ਹੈ ਨਾ। ਇੱਕ ਉਹ ਤੇ ਤਾਂ
ਇਹ ਖਰਾਕ ਨਾਲ ਤਾਂ ਤਲਕ ਹੀ ਹੈ ਇਸੇ ਤਰ੍ਹਾਂ ਖਰਾਕ ਨਾਲ ਵੀ ਹੈ ਤਲਕ ਖਰਾਕ ਨਾਲ ਵੀ ਤਲਕ ਸਾਡੀ ਨਾਲ ਵੀ ਲੱਗੀ ਚਲੋ ਹੁਣ ਚਾਹ ਪੀ ਲਈ ਆਪਾਂ ਹੈਂ ਚਾਹ ਸਾਡੀ ਕਿੰਨਾ ਕੁ ਦੇਰ ਲੱਗਦੀ ਹੈ ਬਈ ਚਾਹ ਨੂੰ ਰੱਖ ਦਿੱਤੀ ਆਪਣੇ ਪੱਤੀ ਪੁੱਤੀ ਬਾਲਦੀ ਆ ਅੱਗ ਹਵਾ ਬੜੀ ਪੈਂਦੀ ਹੈ ਸਾਈਡ ਤੇ ਰੱਖਿਆ ਲੈ ਸ਼ਫਕਤ ਨੇ ਆਪਣਾ ਨਾ ਸਾਜੋ ਸ਼ਮਾਨ ਕਣਕ ਦੀ ਬਣਦੀ ਆ ਇਹ ਆ ਵੇਖੋ ਸਾਈਡਾਂ ਤੇ ਉਹ ਕੀ ਹੈ ਸੂਰਜਮੁਖੀ ਹੈ ਸੂਰਜਮੁਖੀ ਬੀਜਿਆ ਤੇ ਅਸੀਂ ਰੋਡ ਤੋਂ ਲੱਥ ਕੇ ਛਾਵੇਂ ਜੇ ਆਪਣੀ ਚਟਾਈ ਵਿਛਾ ਲਈ ਹੈ ਤੇ ਬਹਿ ਕੇ ਮੈਂ ਕਿਹਾ ਚਾਹ ਪੀ ਲਈਏ ਤੇ ਫੇਰ ਅੱਗੇ ਚੱਲਦੇ ਆ ਅਗਲਾ ਸਫ਼ਰ ਫੇਰ ਕਰਾਂਗੇ ਸੋ ਇਹ ਅੱਜ ਦਾ ਸਾਡਾ ਪਿੰਡਾਂ ਦਾ ਵਲੌਗ ਤੁਸੀਂ ਵੇਖਿਆ ਕੱਲ ਅਸੀਂ ਫੇਰ ਐਸੇ ਟਾਈਮ ਜ਼ਰੂਰ ਤੁਹਾਨੂੰ ਵਰਤਗਲ ਗਾਜੀ ਦਾ ਪੂਰਾ ਪਿੰਡ ਇਕਾਈ ਕਬੀਲਾ ਜਿਹੜਾ ਵਿਖਾਉਣਾ ਤੇ ਜੁੜੇ ਰਹਿਣਾ ਨਾਲ ਚੈਨਲ ਸਾਡੇ ਦੇ ਸਬਸਕ੍ਰਾਈਬ ਪਰ ਕਰਨਾ ਨਾ ਭੁੱਲਣਾ ਦੂਜਿਆਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਜੇ ਵਧੀਆ ਲੱਗਦਾ ਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਵੀ ਸਰੋਇਆ ਇੰਗਲਿਸ਼ ਦੀ ਟ੍ਰਾਂਸਲੇਸ਼ਨ ਸਹੀ ਕਰਦਾ ਕਿ ਨਹੀਂ ਕਿਉਂ ਸਰੋਇਆ ਬੋਲਦਾ ਅੰਗਰੇਜ਼ੀ ਬੋਲਦਾ ਇਸ਼ਾਰਿਆਂ ਨਾਲ ਮੈਂ ਉਹ ਸਾਰਿਆਂ ਨੂੰ ਇਹ ਦੱਸਦਾ ਕਿ ਤੁਸੀਂ ਦੁਨੀਆ ਦੇ ਕਿਸੇ ਖਿੱਤੇ ਚਲੇ ਜਾਓ ਜੇ ਤੁਹਾਨੂੰ ਕੋਈ ਬੋਲੀ ਨਹੀਂ ਆਉਂਦੀ ਤਾਂ ਇਸ਼ਾਰਿਆਂ ਲਈ ਤਾਂ ਆਉਂਦੀ ਹੋਊ ਐ ਕਰਨਾ ਤਾਂ ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ 'ਚ ਰੱਬ ਰੱਖ